ਉਹ ਤਾਂ ਇੱਕ ਦੋ ਹੋਣ ਕਹਿੰਦੀਆਂ ਨੇ ਪਤਾ ਨਹੀਂ। ਇਹ ਹੁਣ ਇੱਥੇ ਜਿੱਥੇ ਤਰੀਆਂ ਹੁੰਦੀਆਂ ਪਾਣੀ ਦੁਆ ਡੁੱਗਾ ਹੈ, ਫੁੱਲ ਤਾਰੂ ਹੈ ਮੈਨਾਂ ਨਾ। ਆ ਮੱਝੀ ਤੁਸੀਂ ਵੇਖ ਰਹੇ ਨੇ ਸ਼ੁਕਦੀਆਂ ਆਉਂਦੀਆਂ ਮਸਾਂ ਤਰੀਆਂ ਆਉਂਦੀਆਂ। ਪਾਣੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਵੀ ਜਲ ਥਲ ਪਾਣੀ। ਇਹ ਤੁਸੀਂ ਦੇਖ ਰਹੇ ਨੇ ਪਾਣੀ ਜਿਹੜਾ ਹੈ ਨਾ ਕੱਲ੍ਹ ਨਾਲੋਂ ਵੀ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਹੈ। ਉਹ ਜਿਹੜੀ ਆਬਾਦੀ ਹੈ ਨਾ ਉਸ ਆਬਾਦੀ ਦੇ ਪਹਿਲੇ ਪਾਸੋਂ ਇੱਕ ਨਾਲਾ ਬਣਿਆ ਹੋਇਆ, ਉੱਥੋਂ ਉਦੋਂ ਵੀ ਪਾਣੀ ਆਉਂਦਾ, ਇਸ ਪਾਸੋਂ ਵੀ ਪਾਣੀ ਆਉਂਦਾ। ਤੇ ਬਚਾਓ ਬਾਈ ਜੀ ਨੂੰ, ਬਚਾਓ ਬਾਈ ਕਾਲੇ ਖਾਨ, ਬਚਾਓ ਬਚਾਓ ਬਾਈ ਜੀ, ਬਚਾਓ ਬਾਈ ਜੀ, ਬਚਾਓ ਬਾਈ ਜੀ, ਬਾਈ ਜੀ ਕਾਲੇ ਖਾਨ ਟੂਕ ਦਿਓ ਬਾਈ, ਬਾਈ ਜੀ, ਬਚਾਓ ਬਾਈ ਜੀ, ਬਾਈ ਜੀ ਕਾਲੇ ਖਾਨ ਟੂਕ ਦਿਓ ਬਾਈ ਜੀ। ਹੈਲੋ ਬਾਈ ਜੀ ਟੂਕ ਯਾਰ ਇਹ ਕੀ ਕੀਤਾ? ਮਲਾ ਕੋਲ ਵਾਂਸ ਹੁੰਦੇ ਨੇ ਜਾਂ ਚੱਪੂ ਹੁੰਦੇ ਨੇ, ਤੇ ਸਾਡੇ ਪਿੰਡਾਂ ਵਾਲਿਆਂ ਦੇ ਆਏ ਸਾਡੇ ਵਾਂਸ ਹਨ, ਇਹ ਸਾਡੇ ਚੱਪੂ ਹਨ। ਇਹਨਾਂ ਨਾਲ ਅਸੀਂ ਤੈਰਨਾ ਹੁੰਦਾ ਹੈ। ਆਏ ਬੇੜੀ ਹੈ ਟੂਪ, ਤੇ ਉੱਤੇ ਮੈਂ ਬੈਠਾ ਤੇ ਇਹਨਾਂ ਨੂੰ ਮੈਂ ਇੰਜ ਕਰਨਾ ਹੈ ਤੇ ਮੈਂ ਪਿੱਛਾ ਪਿੱਛਾ ਜਾਣਾ ਹੈ। ਐ ਜੀ अस्सलाम वालेकुम, ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਨਾ ਕਰਨੇ ਆ ਅੱਜ ਦਾ ਵਲੌਗ ਸ਼ੁਰੂ। ਤੇ ਸਾਡੇ ਪਿਆਰੇ ਭਾਈ, ਸਾਡੇ ਕਜ਼ਨ, ਮੇਰੇ ਰਿਸ਼ਤੇਦਾਰ ਬੜੇ ਦੂਰੋਂ ਆਏ ਨੇ, ਜ਼ਿਲ੍ਹਾ ਉਕਾੜਾ ਚੋਂ ਦਰਿਆ ਰਾਵੀ ਦੇ ਵਿੱਚ ਪਾਣੀ ਵੇਖਿਆ ਹੀ ਨੇ। ਤੇ ਕੱਲ੍ਹ ਇਹਨਾਂ ਮੇਰਾ ਵਲੌਗ ਵੇਖਿਆ ਹੈ ਮੇਰੇ ਚੈਨਲ ਤੇ ਭਾਈ ਅਕਮਲ ਸਾਹਿਬ, ਇਹ ਮੇਰੇ ਪਿਤਰੇਰ ਦੇ ਦੋਵੇਂ ਨੇ ਮੇਰੇ ਪਿਤਰੇਰ, ਇਹ ਵੀ ਪਿਤਰੇਰ ਹੈ ਤੇ ਇਹ ਵੀ ਪਿਤਰੇਰ ਹੈ। ਤੇ ਅਸੀਂ ਚੱਲੇ ਹਾਂ ਦਰਿਆ ਰਾਵੀ ਤੇ ਭਾਈ ਅਕਮਲ ਦੀ ਫਰਮਾਇਸ਼ ਤੇ ਅੱਜ ਮੈਂ ਟੂਬ ਤੇ ਤੈਰ ਕੇ ਵਿਖਾਣਾ ਹੈ। ਇਹ ਆਂਦਾ ਵੀ ਤੈਨੂੰ ਖੌਫ ਨਹੀਂ ਹੁੰਦਾ, ਤੈਨੂੰ ਡਰ ਨਹੀਂ ਲੱਗਦਾ ਪਾਣੀ 'ਚੋਂ। ਤੇ ਅੱਜ ਤਮਾਮ ਵੈਵਰ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਭਾਈ ਅਕਮਲ ਦੇ ਨਾਲ ਦਰਿਆ ਦੀ ਸੈਰ। ਇੱਥੋਂ ਦਰਿਆ ਸਾਨੂੰ ਸਿਰਫ ਨਾ 4 ਤੋਂ 5 ਮਿੰਟ ਲੱਗਦੇ ਨੇ ਦਰਿਆ ਰਾਵੀ ਤੇ ਪਹੁੰਚਣ ਦੇ ਪੈਦਲ। ਅਸੀਂ ਕਿਸੇ ਸਵਾਰੀ ਤੇ ਨਹੀਂ ਜਾ ਰਹੇ, ਅਸੀਂ ਟੁਰ ਕੇ ਜਾ ਰਹੇ ਹਾਂ ਵਿੱਚੋਂ ਵਿੱਚੋਂ ਫਸਲਾਂ ਦੇ। ਤੇ ਮੁਹੰਮਦ ਫਿਜ਼ਾਨ ਤੇ ਮੁਹੰਮਦ ਅਯਾਨ ਵੀ ਨਾਲ ਨੇ, ਤੇ ਮੁਹੰਮਦ ਅਯਾਨ ਦੇ ਜਿਵੇਂ ਤੂੰ ਟੂਬ ਫੜ ਕੇ ਲੈ ਜਾਣੀ। ਤੇ ਥੋੜੀ ਦੇਰ ਨੂੰ ਅਸੀਂ ਦਰਿਆ ਤੇ ਪਹੁੰਚ ਜਾਣਾ। ਯਾਰ ਸਾਫਾ ਤੋਂ ਬੜਾ ਰੱਖਣਾ ਯਾਰ, ਇਹ ਤੈਨੂੰ ਕੀ ਮਰਦਾ? ਅੱਛਾ ਆਂਦਾ ਵੀ ਇਹ ਸਾਫਾ ਪਗੜੀ ਜਿਹੜੀ ਹੈ ਨਾ ਇਹ ਸਾਡੀ ਸ਼ਾਨ ਹੈ ਪੰਜਾਬ ਦੀ। ਤੇ ਆ ਮੱਝੀ ਕਹਿੰਦੀਆਂ ਹਾਂ। ਤੇ ਪਾਣੀ ਤਾਂ ਬੜਾ ਇਹ ਕੱਢੂ ਹੈ ਬਾਹਰ, ਇਹ ਕੈਸਲ ਪਾਈਆਂ ਨਹੀਂ। ਹਾਏ ਮੱਝਾਂ ਤੁਸੀਂ ਵੇਖ ਰਹੇ ਨੇ ਪਾਣੀ ਦੇ ਵਿੱਚ ਤਰਦੀਆਂ ਆਉਂਦੀਆਂ, ਸ਼ੁਕਦੀਆਂ ਆਉਂਦੀਆਂ। ਹਾਂ ਉਹ ਤਾਂ ਇੱਕ ਦੋ ਹੋਣ ਕਹਿੰਦੀਆਂ ਨੇ ਪਤਾ ਨਹੀਂ। ਇਹ ਹੁਣ ਇੱਥੇ ਜਿੱਥੇ ਤਰੀਆਂ ਹੁੰਦੀਆਂ ਪਾਣੀ ਦੁਆ ਡੁੱਗਾ ਹੈ, ਫੁੱਲ ਤਾਰੂ ਹੈ ਮੈਨਾਂ ਨਾ। ਆ ਮੱਝੀ ਤੁਸੀਂ ਵੇਖ ਰਹੇ ਨੇ ਸ਼ੁਕਦੀਆਂ ਆਉਂਦੀਆਂ ਮਸਾਂ ਤਰੀਆਂ ਆਉਂਦੀਆਂ ਵਿਚਾਰੀਆਂ, ਪਾਣੀ ਪੀਵਣ ਆਈਆਂ, ਨਾਵਣ ਆਈਆਂ। ਤੇ ਮੈਂ ਤਾਂ ਕਹਿ ਲੁੜੀਆਂ ਜਾਂਦੀਆਂ। ਤੇ ਉਹ ਢਾਰੀ ਵਾਲਿਆਂ ਦੀ ਉਹ ਰਾਤੀ ਮਾਲ ਮੂਲ ਕੱਢ ਲਿਆ ਉਹਨਾਂ, ਨਕਲ ਮਕਾਨੀ ਕਰ ਲਈ ਨੇ। ਇਹ ਤੁਹਾਨੂੰ ਅਸੀਂ ਦਰਿਆ ਦੀ ਖੰਭ ਤੇ ਪਹੁੰਚ ਆਏ ਹਾਂ ਤੇ ਦਰਿਆ ਦੀ ਖੰਭ ਦੇ ਬੂਟੇ ਵੀ ਵਿਖਾ ਰਹੇ ਹਾਂ ਤੇ ਪਾਣੀ ਵੀ। ਪਾਣੀ ਬੜਾ ਜ਼ਿਆਦਾ ਫੈਲ ਗਿਆ ਹੈ, ਹਰ ਪਾਸੇ ਪਾਣੀ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ। ਆ ਹੁਣ ਮੱਝੀ ਦੇ ਪੈਰ ਲੱਗੇ ਨੇ, ਖੰਭ ਡੇਗੂ। ਇਹ ਦੇਖੋ ਨਾ ਮੱਝੀ ਦੇ ਹੁਣ ਪੈਰ ਲੱਗੇ ਨੇ। ਤੇ ਮੱਝੀ ਨੂੰ ਆਰਾਮ ਨਾਲ ਯਾਨ ਪਿਛਾਂ ਹੋ ਜਾ, ਟੂਬ ਤੋਂ ਡਰਦੀਆਂ ਨਹੀਂ ਯਾਰ, ਮੱਝੀ ਨਿਕਲ ਲੈਣ ਤੇ ਕੋਈ ਸੱਟ ਨਾ ਲੱਗ ਜਾਵੇ ਕਿਸੇ ਨੂੰ। ਇਹ ਜ਼ਿਆਦਾ ਪਾਣੀ ਹੋਵੇ ਤਾਂ ਨਾ ਸਾਨੂੰ ਮੱਝ ਨੂੰ ਮਿਲਣਾ ਪੈਂਦਾ ਹੈ ਤੇ ਨਾ ਚਿਕਣਾ ਪੈਂਦਾ ਹੈ, ਆਪੇ ਨਹਾ ਕੇ ਤੇ ਪੀ ਕੇ ਬਾਹਰ ਆ ਜਾਂਦੀ ਹੈ। ਜ਼ਿਆਦਾ ਪਾਣੀ ਦਾ ਇਹ ਫਾਇਦਾ ਹੈ। ਤੇ ਜ਼ਿਆਦਾ ਮੱਝੀ ਹੋਣ ਮੁੜੇ ਪੱਕਾ ਰਸਤਾ ਹੈ ਤੇ ਮੱਝੀ ਤਿਲਕਦੀਆਂ ਹਨ, ਪੈਰ ਜਿਹੜੇ ਨਾ ਪਾਣੀ ਨਾਲ ਉਹ ਸਾਰੇ ਭਿੱਜੇ ਹੋ ਜਾਂਦੇ ਨੇ। ਤੇ ਇਸ ਤੋਂ ਅੱਗੇ ਤਾਂ ਤੁਹਾਨੂੰ ਵਿਖਾਉਂਦੇ ਹਾਂ ਜਿੱਥੇ ਪੱਥਰ ਪਏ ਨੇ, ਤੇ ਉੱਥੋਂ ਦਾ ਮੰਜ਼ਰ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਵੀ ਪੱਥਰਾਂ ਦਾ ਬੰਨ ਜਿਹੜਾ ਹੈ ਨਾ 1988 ਦੇ ਵਿੱਚ ਇੱਥੇ ਦਰਿਆ ਵਹਿੰਦਾ ਰਿਹਾ ਤੇ ਪੱਥਰਾਂ ਦਾ ਬੰਨ ਬੰਨੇ ਹੋਇਆ ਇਹਨੇ। ਇਹ ਵਿੱਚ ਸੁੱਡੇ ਦੇ ਯਾਰ ਨਹੀਂ ਰਹੇ। ਉਹ ਪਰਲੇ ਬਾਰ ਕਿੰਨੀਆਂ ਵਧੀਆ ਮੱਝੀ, ਪਾਣੀ ਬੜਾ ਡੁੱਕਾ ਹੈ। ਖੰਭ ਖੰਭ ਤੇ ਅਸੀਂ ਇਹ ਟੁਰੇ ਜਾਂਦੇ ਹਾਂ
ਵੇਂਦੇ ਪਿਆ ਹੈ ਵੀ ਕਿੱਥੋਂ ਪਾਣੀ ਸਾਫ਼ ਹੈ ਤੇ ਕਿੱਥੋਂ ਪਾਣੀ ਦੇ ਵਿੱਚ ਵੜਨ ਦੀ ਸਹੀ ਜਗ੍ਹਾ ਸਾਨੂੰ ਜਿਹੜੀ ਨਾ ਠੀਕ ਲੱਗਦੀ ਪਈ, ਉੱਥੋਂ ਅਸੀਂ ਪਾਣੀ ਨੂੰ ਵੜਨੇ ਆ ਵੀ ਪਾਣੀ ਕਿਤਨਾ ਡੂੰਘਾ ਹੈ। ਇੱਥੇ ਠੀਕ ਹੈ। ਇਹ ਵੀ ਖਾਣਿਆਂ ਦੇ ਬੂਟੇ ਨੇ ਤੇ ਇਹ ਪੱਥਰ ਹਨ ਥੱਲੇ ਕਿਤੇ ਸੱਟ ਨਾ ਮਰਾ ਬਈ ਇਹ ਆਪਦੀ ਟੰਗ ਤੇ। ਇਸ ਵਾਸਤੇ ਸਾਡੇ ਆਏ ਹੋਏ ਮਹਿਮਾਨ ਬੜੀ ਦੂਰੋਂ ਜਿਹੜੇ ਆਏ ਨੇ ਉਹ ਆਂਦੇ ਪਏ ਨੇ ਵੀ ਕਿਸੇ ਅੱਛੀ ਜਗ੍ਹਾ ਤੇ ਚਲੀਏ ਜਿੱਥੇ ਪਾਣੀ ਵੀ ਠੀਕ ਹੋਵੇ ਤੇ ਕੋਈ ਆਪਣਾ ਨੁਕਸਾਨ ਹੀ ਨਾ ਹੋਵੇ। ਤੇ ਉਹ ਆਂਦਾ ਵੀ ਮੈਨੂੰ ਸ਼ੌਕ ਹੈ ਵੀ ਤੁਸੀਂ ਕਿਸ ਤਰ੍ਹਾਂ ਪਾਣੀ ਦੇ ਵਿੱਚ ਤੈਰਦੇ ਨੇ ਤੇ ਕਿਸ ਤਰ੍ਹਾਂ ਤੁਸੀਂ ਪਾਣੀ ਤੇ ਇੰਜੋਏ ਕਰਦੇ ਨੇ, ਜਦੋਂ ਪਾਣੀ ਆਉਂਦਾ ਹੈ ਵੀ ਖੁਸ਼ ਹੁੰਦੇ ਨੇ। ਇਹ ਕੰਮ ਸਾਲ ਬਾਅਦ ਸਾਡਾ ਹੁੰਦਾ ਹੈ, ਜਿਹੜਾ ਸਾਲ ਬਾਅਦ ਇਸ ਬੁੱਢ ਦੇ ਵਿੱਚ ਇਸ ਦਰਿਆ ਦੇ ਵਿੱਚ ਪਾਣੀ ਆਉਂਦਾ ਹੈ। ਤੇ ਹੋ ਸਕਦਾ ਹੈ ਪਾਣੀ ਜਦੋਂ ਹਟਣਾ ਸ਼ੁਰੂ ਹੋ ਜਾਵੇ ਵਿੱਚ ਮੱਛੀ ਵੀ ਹੋਵੇ। ਮੱਛੀ ਬੜੇ ਸ਼ੌਕ ਨਾਲ ਅਸੀਂ ਨੱਪਦੇ ਹਾਂ, ਬਹੁਤ ਜ਼ਿਆਦਾ ਸ਼ੌਕ ਨਾਲ ਨੱਪਦੇ ਹਾਂ ਤੇ ਬਹੁਤ ਮੱਛੀ ਸਾਨੂੰ 6 ਮਹੀਨੇ ਮੱਛੀ ਇੱਥੋਂ ਨਹੀਂ ਮੁੱਕਦੀ। ਤੇ ਦੂਰੋਂ ਦੇ ਆਏ ਹੋਏ ਮਹਿਮਾਨ ਭਾਈ ਅਕਮਲ ਸਾਹਿਬ ਜ਼ਿਲ੍ਹਾ ਉਕਾੜਾ ਤੋਂ ਆਏ ਨੇ ਸਿਰਫ ਦਰਿਆ ਵੇਖਣ। ਸਾਡੇ ਆਪਣੇ ਰਿਸ਼ਤੇਦਾਰ ਨੇ ਤੇ ਇੱਥੇ ਇੱਕ ਜਗ੍ਹਾ 'ਤੇ ਆ ਪਹੁੰਚੇ ਹਾਂ ਜਿੱਥੇ ਦਰਖਤ ਵੀ ਬੜਾ ਵੱਡਾ ਨਾਲ ਖੰਭ ਦੇ ਉੱਤੇ ਟਾਹਲੀ ਦਾ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਤੇ ਇਹਦੀ ਜੜ੍ਹਾਂ ਦੇ ਥੱਲੇ ਪਾਣੀ ਜਿਹੜਾ ਨਾ ਚਲਾ ਗਿਆ ਹੈ। ਅਗਰ ਪਾਣੀ 2 ਫੁੱਟ ਹੋਰ ਆ ਜਾਵੇ ਤਾਂ ਤਕਰੀਬਨ ਇਹ ਦਰਖਤ ਜਿਹੜਾ ਨਾ ਡਿੱਗ ਪਊਸੀ, ਕਿਉਂ ਇਸ 'ਤੇ ਕਾਫੀ ਸਾਰਾ ਵਜ਼ਨ ਹਜ਼ਾਰਾਂ ਦੇ ਹਿਸਾਬ ਨਾਲ ਮਣਾਂ ਦੇ ਹਿਸਾਬ ਨਾਲ ਇਸ 'ਤੇ ਵਜ਼ਨ ਹੈ। ਤੇ ਪਾਣੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਵੀ ਜਲ ਥਲ ਪਾਣੀ ਇਹ ਤੁਸੀਂ ਦੇਖ ਰਹੇ ਨੇ। ਪਾਣੀ ਜਿਹੜਾ ਹੈ ਨਾ ਕੱਲ੍ਹ ਨਾਲੋਂ ਵੀ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਹੈ। ਤੇ ਪਾਣੀ ਰਾਤ ਨੂੰ ਸਾਡੇ ਗਾਂਵ ਵੱਲੇ ਨਿਕਲਣ ਦਾ ਖਤਰਾ ਹੈ, ਕਿਉਂ ਜੋ ਰਾਤ ਨੂੰ ਵੀ ਅਸੀਂ ਆ ਕੇ ਫੇਰਾ ਮਾਰਿਆ ਹੈ ਤੇ ਪਾਣੀ ਦਾ ਬੜਾ ਖੌਫ ਸਾਨੂੰ ਹੁੰਦਾ ਰਿਹਾ, ਬੜਾ ਸ਼ੁਕਾਟ ਸੁਣੀਂਦੇ ਰਹੇ ਨੇ। ਤੇ ਅੱਜ ਦੀ ਰਾਤ ਸਾਡੇ ਵਾਸਤੇ ਖਤਰਨਾਕ ਘੜੀ ਹੈ, ਕਿਉਂ ਜੋ ਰਾਤ ਨੂੰ ਪਾਣੀ ਹੋ ਸਕਦਾ ਹੈ ਇਹ ਖੰਭ ਤੋਂ 1.5-2 ਫੁੱਟ ਰਹਿ ਗਈ ਹੈ, ਇਸ ਤੋਂ ਬਾਹਰ ਵੀ ਆ ਸਕਦਾ ਹੈ ਰਾਤੋਂ ਰਾਤ। ਤੇ ਭਾਈ ਅਕਮਲ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਆਏ ਨੇ। ਹਾਂਜੀ, ਪਹਿਲੀ ਦਫਾ ਦਰਿਆ ਵੇਖਣ ਦਾ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ? बस क्या महसूस, देखो कैसा बन रहा है, वीडियो शो बन रही है। हाँ, अच्छी प्यारी जगह है, देखें कैसे लग रहे हैं। हाँ, पंजाब की धरती चेक करें, दरिया, हाँ, ये चीजें, सही। दरख्त, ये सब्जा, हाँ, सब्जा, हर चीज का नज़ारा अपना ही है। अपना ही है। भाई अकमल आख रहा है भी बड़ा दिल लुत्फअंदोज़ होया है सानू इत्थे दरिया ते पहुँच के ते जिद कीती खड़े ने। मेरी दिल काई नहीं आई लेकिन जिद करते पे ने। मैं भाई होरां नूं आख रहा भी बड़ा पानी डूंगा है तो बड़ा जड़ा ना गहरा पानी है, इत्थे हज़ारां दे हिसाब नाल थल्ले आओ वेख यान रोड़ा सटिया तो थल्ले ही बह गया। तो इत्थों असी नहीं हाले तक मच्छी नहीं पकड़ सकने। आंदा भी मच्छी पकड़ के दिखा। मैं आख्या भी पट्टियां घर पईयां, जाली घर पई, असी मच्छी नहीं हाले पकड़ सकते, क्यों जी पानी बहुत ज़्यादा है। कुछ दिनों पानी ये हटेगा, वापस होवेगा, पानी थल्ले आवेगा तो असी मच्छी पकड़ांगे। जी आबादी है ना, उस आबादी के पहले पासों एक नाला बने हुआ है, उतों उदों भी पानी आंदा है, इस पासों भी पानी आंदा है। बचाओ भाई जी नो, बचाओ भाई काले खान, बचाओ बचाओ भाई जी, भाई जी बचाओ भाई जी, भाई काले खान टूक दो भाई जी, हेलो भाई जी टूक। यार ये की कीता भाई जी, आप तो कह रहे थे लाना है। ओ भाई नु की हो गया, भाई काले खान की हो गया, जाओ भाई जी बचाओ, बाहर आओ ना भाई जी। और कोई नहीं होता, कोई नहीं होता, सही है कोई नहीं होता। क्या बात सौ एक सही है। यार पानी बड़ा डूंगा यार, मैं तो बुड्ढा तो मसे बचा। भाई अकमल, हाँ जी भाई जी, आए हुंदा साडी रावी दा नज़ारा चेक करो तुसी, देखे हुणे च पैर नहीं लगदे पे, ट्यूब ना हुंदी ते मेरे को पिछा नहीं हटीना। साइड आओ भाई, हाली पैर नहीं पे लगदे।
ਇਹ ਬਹਿਣ ਵਾਲਾ ਉਹ ਅੱਲਾ ਦਾ ਸ਼ੁਕਰ ਹੈ ਯਕੀਨ ਕਰ ਅੱਲਾ ਜ਼ਾਤ ਚਲਾ ਦਾ ਗਿਆ ਸ਼ੁਕਰ ਨਾ ਹੈ। ਉਹ ਆਦੇਨ ਵੀ ਡੂਤੇ ਕੋ ਨਾ ਤਿੰਕੇ ਕਾ ਵੀ ਸਾਰਾ ਕਾਫੀ ਹੈ। ਖਰਚਾ ਮਜ਼ਾਕ ਦੇ ਵਿੱਚ ਮੇਰੇ ਪਿਤਰੇ ਨੇ ਮੈਨੂੰ ਨਾ ਇਹ ਧੱਕਾ ਦਿੱਤਾ ਹੈ ਤੇ ਵੀ ਪਾਣੀ ਚੈੱਕ ਕਰ। ਚਲੋ ਕਿਸੇ ਨੂੰ ਖੁਸ਼ ਕਰਨ ਵਾਸਤੇ ਕੁਛ ਵੀ ਬੰਦਾ ਕਰ ਦੇਵੇ। ਮੈਂ ਆਪਣੇ ਕਜ਼ਨ ਆਪਣੇ ਰਿਸ਼ਤੇਦਾਰ ਬੜੇ ਦੂਰੋਂ ਆਏ ਉਕਾੜੇ ਤੋਂ ਭਾਈ ਅਕਮਲ ਨੂੰ ਖੁਸ਼ ਕਰਨ ਵਾਸਤੇ। ਚਲੋ ਵੜਨਾ ਮੈਂ ਨਹੀਂ ਚਾਹੁੰਦਾ ਹਾਂ ਲੇਕਿਨ ਮੇਰੇ ਪਿਤਰੇ ਨੇ ਮੈਨੂੰ ਸਾਹ ਚੜਿਆ ਖੜਾ 2 ਮਿੰਟ ਮੈਂ ਤੁਹਾਨੂੰ ਦੱਸਣਾ। ਇਹ ਕਿਦੇ ਆਈਆਂ ਨੇ ਦਰਿਆ ਹੀ ਵਾਲਾ ਨੇ ਇਸ ਤਰ੍ਹਾਂ ਪਾ ਕੇ ਨਾ ਟੂਬ ਤੇ ਬੰਦੇ ਨਹੀਂ ਬੁੱਢਦੇ ਐਵੇਂ ਨਾ ਆ ਜਾ ਕੀ ਕਰੂੰ ਮੱਛੀਆਂ ਫੱਦਣ ਵਾਲਾ ਆ ਗਿਆ ਹੈ ਕੋਈ ਪੱਟੀ ਛੱਟੀ ਹੁਣ ਲਈਆਂ ਮੈਂ ਇੱਥੇ ਲਾਈਏ ਆ ਵੇਖੋ ਨਾ ਇਹ ਆ ਤੇ ਆਹ ਜਿੰਨਾ ਮਰਜ਼ੀ ਡੂੰਘਾ ਹੋਵੇ ਲੈ ਆਹ ਟੂਬ ਨਹੀਂ ਬੁੱਢਣ ਦਿੰਦੀ ਬੰਦੇ ਨੂੰ ਐ ਕੱਛਾਂ ਦੇ ਹੇਠ ਹੋਵੇ ਪੈਰ ਮਗਰ ਮਾਰਦਾ ਇਹ ਹੈ ਸਾਡਾ ਪਾਣੀ ਦੇ ਵਿੱਚ ਇੰਜੋਇਮੈਂਟ ਲੁਤਫ ਅੰਦਾਜ਼ ਅਸੀਂ ਹੁੰਦੇ ਪਏ ਪਾਣੀ ਦੇ ਵਿੱਚ। ਇਹ ਜਿਤਨਾ ਮਰਜ਼ੀ ਇੱਥੇ ਰੋਟੀ ਵੀ ਖਾ ਸਕਣਾ ਹੈ ਚਾਹ ਵੀ ਪੀ ਸਕਣਾ ਹੈ ਤੈਨੂੰ ਟੂਪ ਨਹੀਂ ਬੁੱਢਣ ਦਿੰਦੀ। ਇਹ ਵੇਖੋ ਨਾ ਮੇਰੇ ਪੈਰ ਨਹੀਂ ਲੱਗ ਰਹੇ ਥੱਲੇ ਡੂੰਘਾ ਬੜਾ ए पर जा के तो ਪਰਾਂ ਜਾ हां पीछे थोड़ा ਨਹੀਂ ਯਾਰ ਪਰਾਂ ਬੜਾ ਡੂੰਘਾ हां किंदे इदो आखा ਕੀ ਆਂਦਾ यान सा ਉਹ ਬੇੜੀ ਦੇ ਮਲਾ ਕੋਲ ਵਾਂਸ ਹੁੰਦੇ ਨੇ ਜਾਂ ਚੱਪੂ ਹੁੰਦੇ ਨੇ ਤੇ ਸਾਡੇ ਪਿੰਡਾਂ ਵਾਲਿਆਂ ਦੇ ਆਏ ਸਾਡੇ ਵਾਂਸ ਹਨ ਇਹ ਸਾਡੇ ਚੱਪੂ ਹਨ। ਇਹਨਾਂ ਨਾਲ ਅਸੀਂ ਤੈਰਨਾ ਹੁੰਦਾ ਹੈ। ਆਏ ਬੇੜੀ ਹੈ ਟੂਪ ਤੇ ਉੱਤੇ ਮੈਂ ਬੈਠਾ ਤੇ ਇਹਨਾਂ ਨੂੰ ਮੈਂ ਇੰਜ ਕਰਨਾ ਹੈ ਤੇ ਮੈਂ ਪਿੱਛਾ ਜਾਣਾ ਹੈ ਐ ਤੇ ਜੇ ਮੈਂ ਪਾਸਾ ਇੰਜ ਕਰ ਲਿਆ ਨਾ ਐ ਮੈਂ ਮੋੜਦਾ ਇੱਕ ਮੈਂ ਬੰਦ ਕਰ ਲਿਆ ਅਸੀਂ ਤੇ ਇਹ ਚਗਲ ਤੇ ਜਾਂਦੇ ਨਹੀਂ भाई भाग गया मैं तेरे प्योर ਜਿਹੜੇ ਪਾਸੇ ਕੰਡ ਹੋਣੀ ਨਾ ਉਸ ਪਾਸੇ ਜਾਣੀ ਟੂਪ ਐ ਚੱਪੂ ਨੇ मगर मैं भाग गया तेरे प्योर रखना पार चलिए ता जाना हाँ? यान प्याना तू जा मगर मैं भाग गया तेरे प्योर रखना भी पार चलिए ता जाना ਟੂਪ ਛੋਟੀ ਭਾਈ ਨਹੀਂ ਜਾਵੇ ला तू के ला जाड़ी है जैसा ਐਵੇਂ ਜਾ ਫਿਰ ਦਲੇਰੀ ਨਾਲ। ਜੀ ਦਰਿਆ ਰਾਵੀ ਦਾ ਪਾਣੀ ਦਾ ਫੈਲਾਓ ਬੜਾ ਵੱਧ ਗਿਆ ਹੈ। ਕਾਫੀ ਸਾਰੇ ਲੋਕ ਜਿਹੜੇ ਨਾ ਮਾਲ ਡੰਗਰ ਲੈ ਕੇ ਤੇ ਆਪਣਾ ਸਮਾਨ ਉੱਥੋਂ ਨਿਕਲ ਗਏ ਨੇ ਤੇ ਅੱਜ ਰਾਤ ਨੂੰ ਬੜਾ ਖਤਰਾ ਹੈ ਪਾਣੀ ਬਾਹਰ ਨਿਕਲਣ ਦਾ। ਫਸਲਾਂ ਕਾਫੀ ਸਾਰੀਆਂ ਬੁੱਢ ਗਈਆਂ ਨੇ ਕਾਫੀ ਸਾਰੇ ਜ਼ਿਮੀਂਦਾਰਾਂ ਦੇ ਨੁਕਸਾਨ ਹੋ ਗਏ ਨੇ ਤੇ ਅੱਜ ਦਾ ਵਲੌਗ ਕਰਨੇ ਆ ਇੱਥੇ ਖਤਮ। ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਨਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ ਸਾਨੂੰ ਦੁਆ ਯਾਦ ਰੱਖਣਾ। ਕੱਲ ਮਿਲਾਂਗੇ ਨਵੇਂ ਵਲੌਗ ਨਾਲ ਤਬ ਤੱਕ ਅੱਲਾ ਹਾਫਿਜ਼।